ਉਧਰ ਤੇਲ ਵਾਲੀ ਗੱਲ ਦੇ ਵਿੱਚ ਹਰਜੋਤ ਸਿੰਘ ਜੀ ਅਗਲੀ ਗੱਲ ਕਰਦੇ ਇਹ ਜਾਂਦੇ ਆ ਵੀ ਰਸ਼ੀਆ ਨੇ ਇਹ ਫੈਸਲਾ ਲੈ ਲਿਆ ਵੀ ਅੱਜ ਤੋਂ ਉਹਨਾਂ ਨੇ ਪੈਟਰੋਲੀਅਮ ਦੇ ਜਿਹੜੇ ਪ੍ਰੋਡਕਟ ਆ ਉਹ ਐਕਸਪੋਰਟ ਕਰਨੇ ਬੰਦ ਕਰ ਦੇਣੇ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹਨਾਂ ਬਣਨ ਕੀ ਜਾ ਰਿਹਾ ਆ। ਪੈਟਰੋਲੀਅਮ ਜਿਹੜਾ એનર્ਜੀ ਆ ਯੂਰਪ ਦੇ ਲਈ ਹੋਰ ਮੁਲਕਾਂ ਦੇ ਲਈ ਬੜੀ ਅਹਿਮ ਜਿਹੜੀ ਉਹ ਚੀਜ਼ ਸੀਗੀ। ਉੱਥੋਂ ਦੇ ਸਟੇਟ ਰਨ ਨਿਊਜ਼ ਏਜੰਸੀ ਨੇ ਜਿਹੜਾ ਉਹ ਰਿਪੋਰਟ ਕੀਤਾ ਸੀਗਾ ਵੀ 31 ਜੁਲਾਈ ਤੱਕ ਜਿਹੜਾ ਬੈਨ ਆ ਐਕਸਪੋਰਟ ਦੇ ਉੱਤੇ, ਰਸ਼ੀਆ ਨੇ ਤੇਲ ਦੇ ਐਕਸਪੋਰਟ ਦੇ ਉੱਤੇ ਰਹਿਣਾ ਆ। ਪੈਟਰੋਲੀਅਮ ਦੇ ਪ੍ਰੋਡਕਟ ਜਿਹੜੇ ਫਾਰਮਿੰਗ ਦੇ ਵਿੱਚ ਹਰਜੋਤ ਸਿੰਘ ਜੀ ਵਰਤੇ ਜਾਂਦੇ ਆ, ਫਰਟੀਲਾਈਜ਼ਰਸ ਤੇ ਹੋਰ ਸਾਰੀਆਂ ਚੀਜ਼ਾਂ 'ਚ ਗੈਸ ਨਹੀਂ ਹੋਊਗੀ, ਡੀਜ਼ਲ ਨਹੀਂ ਹੋਊਗਾ, ਪੈਟਰੋਲੀਅਮ ਪ੍ਰੋਡਕਟਸ ਨਹੀਂ ਹੋਣਗੇ ਤੇ ਦੁਨੀਆ ਦੇ ਵਿੱਚ ਹਾਹਾਕਾਰ ਉਦਾਂ ਹੀ ਜਿਹੜੀ ਉਹ ਮਚ ਜਾਣੀ ਆ। ਅਮਰੀਕਾ ਵਾਲਿਆਂ ਨੇ ਤਾਂ ਹਰਜੋਤ ਸਿੰਘ ਜੀ ਇਹ ਵੀ ਕਹਿਤਾ ਸੀਗਾ ਵੀ ਭਾਈ ਰਸ਼ੀਆ ਵਾਲਾ ਤੇਲ ਹੁਣ ਖਰੀਦ ਖਰੂਦ ਲਓ, ਕਿਉਂਕਿ ਸਟ੍ਰੇਟ ਆਫ ਹਾਰਮਜ਼ ਦੇ ਉੱਤੇ ਅੜਚਨ ਜਿਹੜੀ ਉਹ ਆਈ ਪਈ ਆ, ਰੋਕ ਜਿਹੜੀ ਉਹ ਲੱਗੀ ਪਈ ਆ। ਪਰ ਹੁਣ ਰਸ਼ੀਆ ਵਾਲਿਆਂ ਨੇ ਅੱਗੋਂ ਪੈਂਤੜਾ ਖੇਡਦੇ ਹੋਏ ਇਹ ਬਹਾਨਾ ਮਾਰ ਕੇ ਵੀ ਅਸੀਂ ਆਪਣੇ ਆਪ ਨੂੰ ਜਿਹੜਾ ਘਾਟ ਨਹੀਂ ਮਹਿਸੂਸ ਹੋਣੀ ਚਾਹੀਦੀ ਸਾਨੂੰ ਤੇਲ ਦੀ, ਇਸ ਲਈ ਅਸੀਂ ਦੁਨੀਆ ਨੂੰ ਹੀ ਤੇਲ ਦੇਣਾ ਜਿਹੜਾ ਉਹ ਬੰਦ ਕਰ ਰਹੇ ਹਾਂ। ਸੋ ਇਹਦੇ ਨਾਲ ਅਮਰੀਕਾ ਦੇ ਉੱਤੇ ਹੋਰ ਵੀ ਜ਼ਿਆਦਾ ਹਰਜੋਤ ਸਿੰਘ ਜੀ ਦਬਾਅ ਵਧਣਾ ਆ, ਨਾਟੋ ਦੇ ਉੱਤੇ ਹੋਰ ਵੀ ਜ਼ਿਆਦਾ ਦਬਾਅ ਵਧਣਾ ਆ ਵੀ ਭਾਈ ਸਟੇਟ ਆਫ ਹਾਰਮਜ਼ ਨੂੰ ਜਲਦੀ ਤੋਂ ਜਲਦੀ ਜਿਹੜੇ ਉਹ ਖਿਲਾਉਣ। ਕੀ ਇੱਕ ਪੈਂਤੜਾ ਵਰਤ ਰਿਹਾ ਆ ਰਸ਼ੀਆ ਵੀ ਕਿਤੇ ਨਾ ਕਿਤੇ ਅਮਰੀਕਾ ਨੂੰ ਜਲਦੀ ਇਹ ਜਿਹੜੀ ਵਾਰ ਆ ਉਹ ਬੰਦ ਕਰਨੀ ਪੈ ਜਾਵੇ। ਅਮਰੀਕਾ ਨੇ ਵੀ ਬਹੁਤ ਪੈਂਤੜੇ ਵਰਤੇ ਸੀਗੇ ਵੀ ਯੂਕਰੇਨ ਦੇ ਉੱਤੇ ਇਹ ਜਿਹੜੀ ਵਾਰ ਆ ਉਸ ਨੂੰ ਜਲਦ ਤੋਂ ਜਲਦ ਬੰਦ ਕਰ ਦੇਣ, ਪਰ 4 ਸਾਲ ਹੋ ਗਏ ਉਹ ਚੱਲੀ ਜਾ ਰਹੇ ਆ। ਸਾਰਾ ਕੁਛ ਸੈਂਕਸ਼ਨਸ ਦੇ ਬਾਵਜੂਦ ਉਹ ਤੁਰੇ ਫਿਰਦੇ ਨੇ। ਪਰ ਹੁਣ ਇਹ ਦੇਖਣਾ ਹੋਊਗਾ ਵੀ ਕੀ ਸਟ੍ਰੇਟ ਆਫ ਹਾਰਮਜ਼ ਦੇ ਉੱਤੇ ਈਰਾਨ ਦੇ ਕੰਟਰੋਲ ਨੂੰ ਕੀ ਪਹਿਲੋਂ ਇਹ ਤਾਂ ਇਹ ਛਡਾ ਸਕਦੇ, ਜੇ ਨਹੀਂ ਛਡਾ ਸਕਦੇ ਤੇ ਕੀ ਜਿਹੜਾ ਰਸ਼ੀਆ ਦੇ ਦੁਆਰਾ ਪੈਂਤੜਾ ਖੇਡਿਆ ਗਿਆ ਆ ਉਸ ਦਾ ਕੀ ਅਸਰ ਆਉਂਦੇ ਸਮੇਂ 'ਚ ਰਹੇਗਾ। ਉਧਰ ਤੇਲ ਵਾਲੀ ਗੱਲ ਦੇ ਵਿੱਚ ਹਰਜੋਤ ਸਿੰਘ ਜੀ ਅਗਲੀ ਗੱਲ ਕਰਦੇ ਇਹ ਜਾਂਦੇ ਆ ਵੀ ਰਸ਼ੀਆ ਨੇ ਇਹ ਫੈਸਲਾ ਲੈ ਲਿਆ ਵੀ ਅੱਜ ਤੋਂ ਉਹਨਾਂ ਨੇ ਪੈਟਰੋਲੀਅਮ ਦੇ ਜਿਹੜੇ ਪ੍ਰੋਡਕਟ ਆ ਉਹ ਐਕਸਪੋਰਟ ਕਰਨੇ ਬੰਦ ਕਰ ਦੇਣੇ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹਨਾਂ ਬਣਨ ਕੀ ਜਾ ਰਿਹਾ ਆ। ਪੈਟਰੋਲੀਅਮ ਜਿਹੜਾ એનર્ਜੀ ਆ ਯੂਰਪ ਦੇ ਲਈ ਹੋਰ ਮੁਲਕਾਂ ਦੇ ਲਈ ਬੜੀ ਅਹਿਮ ਜਿਹੜੀ ਉਹ ਚੀਜ਼ ਸੀਗੀ। ਉੱਥੋਂ ਦੇ ਸਟੇਟ ਰਨ ਨਿਊਜ਼ ਏਜੰਸੀ ਨੇ ਜਿਹੜਾ ਉਹ ਰਿਪੋਰਟ ਕੀਤਾ ਸੀਗਾ ਵੀ 31 ਜੁਲਾਈ ਤੱਕ ਜਿਹੜਾ ਬੈਨ ਆ ਐਕਸਪੋਰਟ ਦੇ ਉੱਤੇ, ਰਸ਼ੀਆ ਨੇ ਤੇਲ ਦੇ ਐਕਸਪੋਰਟ ਦੇ ਉੱਤੇ ਰਹਿਣਾ ਆ। ਪੈਟਰੋਲੀਅਮ ਦੇ ਪ੍ਰੋਡਕਟ ਜਿਹੜੇ ਫਾਰਮਿੰਗ ਦੇ ਵਿੱਚ ਹਰਜੋਤ ਸਿੰਘ ਜੀ ਵਰਤੇ ਜਾਂਦੇ ਆ, ਫਰਟੀਲਾਈਜ਼ਰਸ ਤੇ ਹੋਰ ਸਾਰੀਆਂ ਚੀਜ਼ਾਂ 'ਚ ਗੈਸ ਨਹੀਂ ਹੋਊਗੀ, ਡੀਜ਼ਲ ਨਹੀਂ ਹੋਊਗਾ, ਪੈਟਰੋਲੀਅਮ ਪ੍ਰੋਡਕਟਸ ਨਹੀਂ ਹੋਣਗੇ ਤੇ ਦੁਨੀਆ ਦੇ ਵਿੱਚ ਹਾਹਾਕਾਰ ਉਦਾਂ ਹੀ ਜਿਹੜੀ ਉਹ ਮਚ ਜਾਣੀ ਆ। ਅਮਰੀਕਾ ਵਾਲਿਆਂ ਨੇ ਤਾਂ ਹਰਜੋਤ ਸਿੰਘ ਜੀ ਇਹ ਵੀ ਕਹਿਤਾ ਸੀਗਾ ਵੀ ਭਾਈ ਰਸ਼ੀਆ ਵਾਲਾ ਤੇਲ ਹੁਣ ਖਰੀਦ ਖਰੂਦ ਲਓ, ਕਿਉਂਕਿ ਸਟ੍ਰੇਟ ਆਫ ਹਾਰਮਜ਼ ਦੇ ਉੱਤੇ ਅੜਚਨ ਜਿਹੜੀ ਉਹ ਆਈ ਪਈ ਆ, ਰੋਕ ਜਿਹੜੀ ਉਹ ਲੱਗੀ ਪਈ ਆ। ਪਰ ਹੁਣ ਰਸ਼ੀਆ ਵਾਲਿਆਂ ਨੇ ਅੱਗੋਂ ਪੈਂਤੜਾ ਖੇਡਦੇ ਹੋਏ ਇਹ ਬਹਾਨਾ ਮਾਰ ਕੇ ਵੀ ਅਸੀਂ ਆਪਣੇ ਆਪ ਨੂੰ ਜਿਹੜਾ ਘਾਟ ਨਹੀਂ ਮਹਿਸੂਸ ਹੋਣੀ ਚਾਹੀਦੀ ਸਾਨੂੰ ਤੇਲ ਦੀ, ਇਸ ਲਈ ਅਸੀਂ ਦੁਨੀਆ ਨੂੰ ਹੀ ਤੇਲ ਦੇਣਾ ਜਿਹੜਾ ਉਹ ਬੰਦ ਕਰ ਰਹੇ ਹਾਂ। ਸੋ ਇਹਦੇ ਨਾਲ ਅਮਰੀਕਾ ਦੇ ਉੱਤੇ ਹੋਰ ਵੀ ਜ਼ਿਆਦਾ ਹਰਜੋਤ ਸਿੰਘ ਜੀ ਦਬਾਅ ਵਧਣਾ ਆ, ਨਾਟੋ ਦੇ ਉੱਤੇ ਹੋਰ ਵੀ ਜ਼ਿਆਦਾ ਦਬਾਅ ਵਧਣਾ ਆ ਵੀ ਭਾਈ ਸਟੇਟ ਆਫ ਹਾਰਮਜ਼ ਨੂੰ ਜਲਦੀ ਤੋਂ ਜਲਦੀ ਜਿਹੜੇ ਉਹ ਖਿਲਾਉਣ। ਕੀ ਇੱਕ ਪੈਂਤੜਾ ਵਰਤ ਰਿਹਾ ਆ ਰਸ਼ੀਆ ਵੀ ਕਿਤੇ ਨਾ ਕਿਤੇ ਅਮਰੀਕਾ ਨੂੰ ਜਲਦੀ ਇਹ ਜਿਹੜੀ ਵਾਰ ਆ ਉਹ ਬੰਦ ਕਰਨੀ ਪੈ ਜਾਵੇ। ਅਮਰੀਕਾ ਨੇ ਵੀ ਬਹੁਤ ਪੈਂਤੜੇ ਵਰਤੇ ਸੀਗੇ ਵੀ ਯੂਕਰੇਨ ਦੇ ਉੱਤੇ ਇਹ ਜਿਹੜੀ ਵਾਰ ਆ ਉਸ ਨੂੰ ਜਲਦ ਤੋਂ ਜਲਦ ਬੰਦ ਕਰ ਦੇਣ, ਪਰ 4 ਸਾਲ ਹੋ ਗਏ ਉਹ ਚੱਲੀ ਜਾ ਰਹੇ ਆ। ਸਾਰਾ ਕੁਛ ਸੈਂਕਸ਼ਨਸ ਦੇ ਬਾਵਜੂਦ ਉਹ ਤੁਰੇ ਫਿਰਦੇ ਨੇ। ਪਰ ਹੁਣ ਇਹ ਦੇਖਣਾ ਹੋਊਗਾ ਵੀ ਕੀ ਸਟ੍ਰੇਟ ਆਫ ਹਾਰਮਜ਼ ਦੇ ਉੱਤੇ ਈਰਾਨ ਦੇ ਕੰਟਰੋਲ ਨੂੰ ਕੀ ਪਹਿਲੋਂ ਇਹ ਤਾਂ ਇਹ ਛਡਾ ਸਕਦੇ, ਜੇ ਨਹੀਂ ਛਡਾ ਸਕਦੇ ਤੇ ਕੀ ਜਿਹੜਾ ਰਸ਼ੀਆ ਦੇ ਦੁਆਰਾ ਪੈਂਤੜਾ ਖੇਡਿਆ ਗਿਆ ਆ ਉਸ ਦਾ ਕੀ ਅਸਰ ਆਉਂਦੇ ਸਮੇਂ 'ਚ ਰਹੇਗਾ।